ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 7 ਜੁਲਾਈ 2015 23 ਹਾਰਡ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੀਆਂ ਅਹਿਮ ਖਬਰਾਂ। ਦੇਖੋ, ਸਾਨੂੰ ਪਿਛਲੇ ਸਮੇਂ 'ਚ ਬਹੁਤ ਲਿਖਤਾਂ, ਈਮੇਲਸ ਰਾਹੀਂ ਜਾਂ ਫੇਸਬੁੱਕ ਮੈਸੇजेस ਰਾਹੀਂ ਜਾਂ ਪਰਸਨਲ ਮਿਲਣ ਦੇ ਉੱਤੇ ਵੀ ਪੁੱਛਿਆ ਜਾਂਦਾ ਹੈ ਕਿ ਜੀ ਇਹ ਰੈਫਰੈਂਡਮ ਬਾਰੇ ਦੱਸੋ ਕੀ ਹੈ, ਕਿਉਂਕਿ ਜਦੋਂ ਦਾ ਸਿਕਸ ਫॉर ਜਸਟਿਸ ਨੇ ਰੈਫਰੈਂਡਮ 2020 ਦਾ ਕੈਂਪੇਨ ਸ਼ੁਰੂ ਕੀਤਾ ਹੈ, ਜ਼ਾਹਰ ਹੈ ਕਿ ਇਹ ਇੱਕ ਬੜਾ ਹਾਊਸ ਹੋਲਡ ਵਰਡ ਬਣ ਗਿਆ ਜੀ ਤੇ ਬਹੁਤ ਸਾਰਿਆਂ ਨੂੰ ਕਿਉਂਕਿ ਪਤਾ ਨਹੀਂ ਹੈ ਇਸ ਸ਼ਬਦ ਦਾ ਕਿ ਵੀ ਇਹਦੀਆਂ ਕੀ ਨੁਆਂਸਿਸ ਨੇ, ਇੰਪਲੀਕੇਸ਼ਨਸ ਕੀ ਨੇ, ਇਸ ਦੀ ਇੰਪਲੀਮੈਂਟੇਸ਼ਨ ਕਿਵੇਂ ਹੁੰਦੀ ਹੈ ਤੇ ਬਹੁਤ ਸਾਰਿਆਂ 'ਚ ਇਸ ਦੇ ਲਈ ਕਿਉਰੋਸਿਟੀ ਹੈ, ਜਾਣਨ ਦੀ ਰੁਚੀ ਹੈ। ਕੁਝ ਜਿਹੜੇ ਨੇ ਉਹਨਾਂ ਦੇ ਵਿੱਚ ਇਸ ਨੂੰ ਲੈ ਕੇ ਕਈ ਵਾਰ ਦੁਵਿਧਾ ਵੀ ਹੁੰਦੀ ਹੈ। ਕਈਆਂ ਨੂੰ ਲੱਗਦਾ ਵੀ ਸ਼ਾਇਦ ਇਹ ਖਾਲਿਸਤਾਨ ਤੋਂ ਇੱਕ ਸਟੈਪ ਘੱਟ ਤੇ ਗੱਲ ਹੋ ਰਹੀ ਹੈ। ਪਰ ਮੈਂ ਅੱਜ ਪਹਿਲਾਂ ਤਾਂ ਇਸ ਨੂੰ ਜਦੋਂ ਅਸੀਂ ਰੈਫਰੈਂਡਮ ਦੇ ਹਵਾਲੇ ਨਾਲ ਸ਼ਾਬਦਿਕ ਤੌਰ ਦੇ ਉੱਤੇ ਇਸ ਦਾ ਮਤਲਬ ਦੇਖਦੇ ਹਾਂ ਜੀ, ਤੁਸੀਂ ਡਿਕਸ਼ਨਰੀ ਮਤਲਬ ਦੇਖੋਗੇ, ਉਹ ਭਾਵੇਂ ਅੰਗਰੇਜ਼ੀ ਹਿੰਦੀ ਸ਼ਬਦਕੋਸ਼ ਹੈ ਜਾਂ ਅੰਗਰੇਜ਼ੀ ਪੰਜਾਬੀ ਸ਼ਬਦਕੋਸ਼ ਹੈ, ਕਿਉਂਕਿ ਉਹਨਾਂ ਦੇ ਇਲਾਕੇ ਦੀ ਅਸੀਂ ਗੱਲ ਕਰਨੀ ਹੈ ਤਾਂ ਇਸ ਨੂੰ ਰੈਫਰੈਂਡਮ ਨੂੰ ਐਸ ਸੱਚ ਰੈਫਰੈਂਡਮ ਵੀ ਲਿਖਿਆ ਹੈ, ਜਨਮਤ ਸੰਗ੍ਰਹਿ ਵੀ ਲਿਖਿਆ ਹੈ ਤੇ ਮਤ ਸੰਗ੍ਰਹਿ ਵੀ ਲਿਖਿਆ। ਔਰ ਜਦੋਂ ਤੁਸੀਂ ਉਹਦੀ ਅੰਗਰੇਜ਼ੀ ਦੀ ਇੰਟਰਪ੍ਰੀਟੇਸ਼ਨ ਦੇਖਦੇ ਹੋ ਤੇ ਫਿਰ ਇਹ ਹੈ ਕਿ ਵੀ ਕੋਈ ਵੀ ਐਸਾ ਜਿਹੜਾ ਐਕਟ ਜਿਹੜਾ ਕਿ ਲੋਕਾਂ ਦੀ ਰਾਏ ਜਾਣ ਕੇ ਜਿਸ ਦਾ ਫੈਸਲਾ ਕੀਤਾ ਜਾਏ। ਜੀ ਸੋ ਜ਼ਾਹਰ ਹੈ ਇਹਦੇ ਲਈ ਸ਼ਬਦ ਜਿਹੜਾ ਕਿਸੇ ਜ਼ਮਾਨੇ 'ਚ ਰਾਏ ਸ਼ੁਮਾਰੀ ਵੀ ਇਸਤੇਮਾਲ ਕੀਤਾ ਜਾਂਦਾ ਸੀ, ਕਿਉਂਕਿ ਪਰਸ਼ੀਅਨ ਵਰਡ ਹੈ ਉਰਦੂ ਜਾਂ ਪਰਸ਼ੀਅਨ 'ਚ ਕਿ ਰਾਏ ਅਸੀਂ ਆਮ ਵੀ ਕਹਿੰਦੇ ਹਾਂ ਜੀ ਤੁਹਾਡੀ ਕੀ ਰਾਏ ਹੈ, ਸਲਾਹ ਦਾ ਪੁੱਛਣਾ ਜਾਂ ਰਾਏ ਸ਼ੁਮਾਰੀ ਜਿਹੜਾ। ਔਰ ਰਾਏ ਸ਼ੁਮਾਰੀ ਲਈ ਸ਼ਬਦ ਰੈਫਰੈਂਡਮ ਹੁਣ ਜ਼ਿਆਦਾ ਪਪੂਲਰ ਹੈ, ਪਰ ਇੱਕ ਜ਼ਮਾਨੇ 'ਚ ਇਹਦੇ ਲਈ ਪਲੇਬਿਸਾਈਟ ਸ਼ਬਦ ਇਸਤੇਮਾਲ ਕੀਤਾ ਜਾਂਦਾ ਸੀ। ਔਰ ਇਹ ਰੈਫਰੈਂਡਮ ਜਾਂ ਪਲੇਬਿਸਾਈਟ ਸ਼ਬਦ UN ਚਾਰਟਰ ਦਾ ਹਿੱਸਾ ਵੀ ਹੈ। ਔਰ ਅਮਰੀਕਾ ਦੇ ਵਿੱਚ ਤਾਂ ਇਹ ਬੜੀ ਕਾਮਨ ਗੱਲ ਰਹੀ ਹੈ। ਜਦੋਂ ਵੀ ਤੁਸੀਂ ਈਵਨ ਇਲੈਕਸ਼ਨਸ ਦੇਖਦੇ ਹੋ, ਕੈਲੀਫੋਰਨੀਆ ਸਟੇਟ ਇਲੈਕਸ਼ਨਸ ਨੇ, ਉਹਨਾਂ ਦੇ ਵਿੱਚ ਜਿੱਥੇ ਕੈਂਡੀਡੇਟ ਚੁਣੇ ਜਾਂਦੇ ਨੇ ਜਾਂ ਕੋਈ ਹੋਰ ਸਟੇਟ ਵੀ ਹੈ, ਉਹਦੇ 'ਚ ਕੋਈ ਵੀ ਜਿਹੜਾ ਕੰਟਰੋਵਰਸ਼ੀਅਲ ਇਸ਼ੂ ਹੁੰਦਾ ਜਿਹਦੇ ਬਾਰੇ ਲੋਕਾਂ ਦੀ ਉਹ ਰਾਏ ਜਾਣਨਾ ਚਾਹੁੰਦੇ ਨੇ ਲਾਅ ਮੇਕਰ ਵੀ, ਕਿ ਉਸ ਦੇ ਉੱਤੇ ਕੋਈ ਲੈਜਿਸਲੇਟ ਕੀਤਾ ਜਾਏ, ਉਹਨੂੰ ਮੰਨਿਆ ਜਾਏ ਜਾਂ ਨਾ ਮੰਨਿਆ ਜਾਏ, ਉਹ ਟੈਕਸ ਦੇ ਹਵਾਲੇ ਨਾਲ ਹੋਏ, ਉਹ ਜਾਂ ਜਿਵੇਂ ਕੈਲੀਫੋਰਨੀਆ 'ਚ ਇੱਕ ਪ੍ਰੋਵੀਜ਼ਨ ਸੀ ਕਿ ਵੀ ਜਿਨ੍ਹਾਂ ਨੂੰ ਇਲੀਗਲ ਕਿਹਾ ਜਾਂਦਾ ਇੱਥੇ, ਕਿ ਵੀ ਜਿਨ੍ਹਾਂ ਕੋਲ ਡਾਕੂਮੈਂਟ ਨਹੀਂ ਨੇ, ਉਹਨਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਜਾਂ ਹਸਪੀਟਲ ਫੈਸਿਲਿਟੀਜ਼ ਦਾ ਹੱਕ ਹੋਏ ਜਾਂ ਨਾ ਹੋਏ। ਜਾਂ ਇੱਕ ਸਟੇਜ ਤੇ ਕੁਝ ਸਟੇਟਾਂ ਨੇ ਪੁਲਿਸ ਨੂੰ ਇਹ ਰਾਈਟ ਦੇ ਦਿੱਤੇ ਸੀ ਕਿ ਜੀ ਉਹ ਜਿਹਨੂੰ ਮਰਜ਼ੀ ਭਾਵੇਂ ਡਰਾਈਵਿੰਗ ਲਾਇਸੈਂਸ ਦੇ ਲਈ ਰੋਕਣ, ਜੇ ਉਹ ਅਨਡਾਕੂਮੈਂਟਡ ਹੈ ਤੇ ਉਹ ਰਿਪੋਰਟ ਕਰਨ ਉਹਦੇ ਬਾਰੇ। ਸੋ ਉਹ ਵੀ ਬਾਅਦ 'ਚ ਉਹਨੂੰ ਰਿਪੀਲ ਕਰ ਦਿੱਤਾ ਗਿਆ ਸੀ। ਸੋ ਇੱਥੇ ਆਮ ਗੱਲ ਹੁੰਦੀ ਹੈ ਵੀ ਕਿਸੇ ਵੀ ਇਸ਼ੂ ਤੇ ਜਿਹਦੇ ਤੇ ਲੋਕਾਂ ਦੇ ਵਿੱਚ ਭੰਬਲ ਭੂਸ ਹੈ ਜਾਂ ਇਕਸਾਰਤਾ ਨਹੀਂ ਹੈ, ਉੱਥੇ ਉਸ ਨੂੰ ਜਦੋਂ ਵੀ ਉਹ ਦੂਸਰੀ ਵੋਟਿੰਗ ਕਰਦੇ ਨੇ ਉਸ ਪ੍ਰੋਵੀਜ਼ਨ ਦਾ ਹਿੱਸਾ ਬਣਾ ਦਿੰਦੇ ਨੇ। ਜੀ UN ਚਾਰਟਰ ਦੇ ਵਿੱਚ ਜਦੋਂ ਇਹ ਮੁੱਢਲਾ ਹੱਕ ਮੰਨਿਆ ਗਿਆ, ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਜਿਸ ਦੇ ਲਈ ਮੈਨੂੰ ਯਾਦ ਹੈ ਕਿ ਜਦੋਂ ਸਿੱਖ ਹੋਮਲੈਂਡ ਦਾ ਮਤਾ ਪਾਸ ਕੀਤਾ ਗਿਆ ਲੁਧਿਆਣਾ ਦੀ ਨਲਵਾ ਕਾਨਫਰੰਸ 'ਚ ਮਾਸਟਰ ਤਾਰਾ ਸਿੰਘ ਦੇ ਜ਼ਮਾਨੇ 'ਚ, ਕਿਉਂਕਿ ਮਾਸਟਰ ਤਾਰਾ ਸਿੰਘ ਜਦੋਂ ਮੁਖਤਾਰਾ ਸਿੱਖ ਪੋਲੀਟਿਕਸ 'ਚੋਂ ਲਾਂਭੇ ਕਰ ਦਿੱਤੇ ਗਏ, ਸੰਤ ਫਤਿਹ ਸਿੰਘ ਨੂੰ ਖੜਾ ਕਰ ਦਿੱਤਾ ਤੇ ਉਹਨਾਂ ਨੇ, ਫਤਿਹ ਸਿੰਘ ਨੇ ਤਾਂ ਕਿਹਾ ਕਿ ਜੀ ਪੰਜਾਬੀ ਸੂਬਾ ਜੋ ਵੀ ਮਿਲ ਗਿਆ ਸਾਡੀ ਹੁਣ ਕੋਈ ਮੰਗ ਨਹੀਂ, ਅਸੀਂ ਭਾਰਤ ਦੇ ਨਕਸ਼ੇ 'ਚ ਸੰਤੁਸ਼ਟ ਹਾਂ ਜੀ। ਲੇਕਿਨ ਉਸ ਤੋਂ ਬਾਅਦ ਜਿਹੜੀ ਹੈ ਨਲਵਾ ਕਾਨਫਰੰਸ ਜਿਹੜੀ ਹੈ ਉਹ 66 ਦੇ ਵਿੱਚ ਕੀਤੀ ਗਈ, 66 ਤੇ ਐਂਡ ਜਾਂ 67 ਦੀ ਬਿਗਨਿੰਗ 'ਚ ਲੁਧਿਆਣੇ 'ਚ, ਔਰ ਜਿਹਦੇ 'ਚ ਸਿੱਖ ਹੋਮਲੈਂਡ ਦਾ ਮਤਾ ਪਾਸ ਕੀਤਾ ਗਿਆ। ਔਰ ਸਿੱਖ ਹੋਮਲੈਂਡ ਦੇ ਮਤੇ 'ਚ ਕਿਉਂਕਿ ਉਸ ਜ਼ਮਾਨੇ 'ਚ ਉੱਥੇ ਕੋਈ ਅੰਗਰੇਜ਼ੀ ਵਰਸ਼ਨ ਤਾਂ ਨਹੀਂ ਸੀ, ਔਰ ਇਹ ਮਤਾ ਵੀ ਸਰ ਕਪੂਰ ਸਿੰਘ ਨੇ ਲਿਖਿਆ। ਸੋ ਜਿਹੜਾ ਸ਼ਬਦ ਇਸਤੇਮਾਲ ਕੀਤਾ ਗਿਆ ਸੀ ਉਹ ਸੀ ਆਤਮ ਨਿਰਣੇ ਦਾ ਹੱਕ, ਜੀ, ਕਿ ਸਿੱਖਾਂ ਨੂੰ ਵੀ ਆਤਮ ਨਿਰਣੇ ਦਾ ਹੱਕ ਦਿੱਤਾ ਜਾਏ, ਜਿਸ ਦੇ ਲਈ ਹੁਣ ਸਵੈ ਨਿਰਣੇ ਦਾ ਹੱਕ ਜਾਂ ਇਹ ਦੋਨੋਂ ਹੀ ਸ਼ਬਦ ਆਏ ਨੇ UN ਚਾਰਟਰ ਦੇ ਵਿੱਚ। ਜਿਹੜਾ ਸ਼ਬਦ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਡਿਟਰਮਿਨ ਹੁੰਦਾ ਕਿ ਤੁਸੀਂ ਫੈਸਲਾ ਕਰਨਾ, ਸੈਲਫ ਆਪਣਾ, ਕਿ ਇਹ ਹੱਕ ਹੋਏ ਕਿ ਅਸੀਂ ਕਿੱਧਰ ਨੂੰ ਜਾਣਾ। ਸੋ ਜਦੋਂ ਅਸੀਂ ਗਲੋਬਲ ਸਿਨੈਰੀਓ 'ਚ ਦੇਖਦੇ ਹਾਂ, ਜੇ ਬਹੁਤ ਪਹਿਲਾਂ ਦੀਆਂ ਮੈਂ ਉਦਾਹਰਨਾਂ ਨਾ ਵੀ ਦਿਆਂ
ਤੇ ਪਿਛਲੇ 8-10 ਸਾਲ ਦੇ ਵਿੱਚ 3-4 ਮੁਲਕ ਐਸੇ ਹੋਣ ਦੇ ਵਿੱਚ ਆਏ ਨੇ ਜਿਨ੍ਹਾਂ ਨੇ UN ਦੇ ਥੱਲੇ ਇਸ ਹੱਕ ਦਾ ਇਸਤੇਮਾਲ ਕੀਤਾ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਜਾਂ ਸਵੈ ਨਿਰਣੇ ਦੇ ਹੱਕ ਦਾ, ਔਰ ਆਜ਼ਾਦ ਮੁਲਕ ਬਣੇ ਨੇ। ਉਹਨਾਂ ਦੇ ਵਿੱਚ ਈਸਟ ਤੈਮੂਰ ਹੈ ਜਿਹੜਾ ਕਿ ਇੰਡੋਨੇਸ਼ੀਆ ਦੇ 18-20 ਹਜ਼ਾਰ ਟਾਪੂ ਨੇ, ਉਹਨਾਂ ਚੋਂ ਇੱਕ ਟਾਪੂ ਸੀ ਉਹਨਾਂ ਦੇ ਕਬਜ਼ੇ ਥੱਲੇ ਸੀ। ਅੱਜ ਈਸਟ ਤੈਮੂਰ ਇੱਕ ਅਲੱਗ ਮੁਲਕ ਹੈ। ਇਸੇ ਤਰ੍ਹਾਂ ਜਦੋਂ ਯੂਗੋਸਲਾਵੀਆ ਟੁੱਟਿਆ ਤਾਂ ਉਸ ਦੇ 2 ਖਿੱਤਿਆਂ ਦੇ ਵਿੱਚ, ਕੋਸੋਵੋ ਦੇ ਵਿੱਚ ਵੀ ਔਰ ਮੈਸੇਡੋਨੀਆ ਦੇ ਵਿੱਚ ਵੀ ਜਿਹੜਾ ਇਹ ਰੈਫਰੈਂਡਮ ਜਾਂ ਪਲੇਬਸਾਈਟ ਹੋਇਆ ਜਿਹਦੇ 'ਚ ਉਹਨਾਂ ਨੇ ਅੱਡ ਆਪਣੇ ਦੇਸ਼ ਹੋਣ ਦਾ ਜਿਹੜਾ ਉਹ ਫੈਸਲਾ ਲਿਆ। ਇਸੇ ਤਰ੍ਹਾਂ ਬਹੁਤ ਰੀਸੈਂਟਲੀ ਕੁਝ ਸਮਾਂ ਪਹਿਲਾਂ ਸਾਊਥ ਸੁਡਾਨ ਦੇ ਵਿੱਚ, ਜਦੋਂ ਕਿ ਸੁਡਾਨ ਇੱਕ ਮੁਲਕ ਹੈ, ਉਹ ਵੀ UN ਦੇ ਥੱਲੇ ਹੋਇਆ ਔਰ ਸਾਊਥ ਸੁਡਾਨ ਇੱਕ ਅਲੱਗ ਦੇਸ਼ ਦੇ ਤੌਰ ਤੇ ਉਸ ਨੇ ਫਤਵਾ ਦਿੱਤਾ ਜੀ। ਹੁਣ ਇਸੇ ਤਰ੍ਹਾਂ ਕੁਝ ਰੈਫਰੈਂਡਮ ਜਿਹੜੇ ਸਾਡੇ ਇਸ ਕਰੰਟ ਪੀਰੀਅਡ 'ਚ ਹੋਏ ਪਿਛਲੇ 2-3 ਦਹਾਕਿਆਂ ਦੇ ਵਿੱਚ ਔਰ ਜਿਹੜੇ ਨਾਕਾਮਯਾਬ ਰਹੇ, ਉਹਨਾਂ ਦੇ ਵਿੱਚ ਕਿਊਬੈਕ ਜਿਹੜਾ ਕੈਨੇਡਾ ਦਾ ਇੱਕ ਸੂਬਾ ਹੈ, ਉਸ ਦੇ ਵਿੱਚ 1980 ਦੇ ਵਿੱਚ ਹੋਇਆ, ਫਿਰ 1995 ਦੇ ਵਿੱਚ ਹੋਇਆ। ਦੋਨੋਂ ਵਾਰੀ ਲੋਕਾਂ ਨੇ ਇਹੀ ਫੈਸਲਾ ਕੀਤਾ ਕਿ ਉਹਨਾਂ ਨੇ ਮੁੱਖ ਧਾਰਾ ਕੈਨੇਡਾ ਦੇ ਨਾਲ ਰਹਿਣੇ ਜੀ। ਇਸੇ ਤਰ੍ਹਾਂ 2014 ਦੇ ਵਿੱਚ ਅਸੀਂ ਸਕਾਟਲੈਂਡ ਦਾ ਰੈਫਰੈਂਡਮ ਦੇਖਿਆ ਕਿ ਜਿਹਦੇ 'ਚ ਬੜਾ ਜੋਸ਼ ਤਾਂ ਭਰਿਆ ਸਕਾਟਿਸ਼ ਨੈਸ਼ਨਲਿਸਟ ਪਾਰਟੀ ਨੇ, ਪਰ ਇਨ ਦਾ ਐਂਡ ਉਹਨਾਂ ਨੇ ਫੈਸਲਾ ਇੰਗਲੈਂਡ ਦੇ ਨਾਲ ਰਹਿਣ ਦਾ ਕੀਤਾ। ਔਰ ਇਹ ਵੱਖਰੀ ਗੱਲ ਹੈ ਕਿ ਹੁਣ ਜਿਹੜੀਆਂ ਬ੍ਰਿਟਿਸ਼ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਨੇ ਉਹਦੇ 'ਚ ਸਕਾਟਿਸ਼ ਨੈਸ਼ਨਲਿਸਟ ਪਾਰਟੀ ਨੇ, ਜਿਹਨੂੰ ਹੁਣ ਜਾਂ ਫਿਰ ਜਿੱਤ ਕਹਿੰਦੇ ਨੇ, ਉਹ ਕੀਤੀ ਔਰ ਸ਼ਾਇਦ ਆਉਣ ਵਾਲੇ ਸਮੇਂ 'ਚ ਉਹ ਦੁਬਾਰਾ ਰੈਫਰੈਂਡਮ ਦੇ ਲਈ ਪੁਸ਼ ਕਰਨ। ਪਰ ਅੱਜ ਅਸੀਂ ਇਸ ਸ਼ਬਦ ਨੂੰ ਆਲ ਆਫ ਅ ਸਡਨ ਕਿਉਂ ਚੁਣਿਆ, ਹਾਲਾਂਕਿ ਇਹ ਲਿਖਤਾਂ ਜਾਂ ਇਸ ਦੀ ਚਰਚਾ ਤਾਂ ਕਾਫੀ ਦੇਰ ਦੀ ਹੈ, ਉਹ ਇਸ ਲਈ ਕਿ 2 ਖਬਰਾਂ ਜਿਹੜੀਆਂ ਇਸ ਹਫਤੇ ਦੀਆਂ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਹੈ, ਇੱਕ ਨੂੰ ਬਿਲਕੁਲ ਮੁੱਖ ਧਾਰਾ ਮੀਡੀਆ ਨੇ ਅਣਗੌਲਿਆਂ ਕੀਤਾ ਤੇ ਸ਼ਾਇਦ ਸਾਡੇ ਹੀ ਜ਼ਿੰਮਾ ਹੀ ਲੱਗਾ ਹੋਇਆ ਹੈ ਵੀ ਜਿਹਨੂੰ ਮੁੱਖ ਧਾਰਾ ਕਹੇ ਕਿ ਜੀ ਇਹਨੂੰ ਛੋਟਾ ਨਾਲਾ ਬਣਾ ਦਿਓ ਤੇ ਅਸੀਂ ਉਹਨੂੰ ਜਿਹੜਾ ਇਹਨਾਂ ਦੇ ਸਿਰ ਤੇ ਲਿਆ ਕੇ ਬਿਠਾ ਦਿੰਦੇ। ਸੋ ਪਹਿਲਾਂ ਮੈਂ ਥੋੜੀ ਛੋਟੀ ਗੱਲ ਕਰਾਂ ਜਿਹਦੀ ਮੀਡੀਆ 'ਚ ਚਰਚਾ ਹੈ ਕੱਲ ਪਰਸੋਂ ਦੀ। ਕੇਜਰੀਵਾਲ ਨੇ ਆਪਣੀ ਦਿੱਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹ ਵਿਚਾਰ ਰੱਖਿਆ। ਉਹਨੇ ਕਿਹਾ ਕਿ ਜੀ ਕਾਨੂੰਨ ਮੰਤਰੀ ਨੂੰ ਉਹਨੇ ਕਿਹਾ ਕਿ ਵੀ ਤੁਸੀਂ ਇਸ ਗੱਲ ਦਾ ਦੇਖੋ, ਕਾਨੂੰਨੀ ਪੱਖ ਨੂੰ ਘੋਖੋ ਕਿ ਜੇ ਦਿੱਲੀ ਦੇ ਵਿੱਚ ਅਸੀਂ ਰੈਫਰੈਂਡਮ ਕਰਵਾਈਏ ਕਿ ਕੀ ਦਿੱਲੀ ਦੇ ਲੋਕ ਇਸੇ ਢਾਂਚੇ 'ਚ ਰਹਿਣਾ ਚਾਹੁੰਦੇ ਨੇ ਜਿਹੜਾ ਅੱਜ ਹੈ, ਜਾਂ ਉਹ ਸਟੇਟਹੁੱਡ ਚਾਹੁੰਦੇ ਨੇ, ਆਜ਼ਾਦਾਨਾ ਮਤਲਬ ਜਿਹੜਾ ਉਹ ਇੱਕ ਫੁੱਲ ਫਲੈਜ ਸਟੇਟ ਚਾਹੁੰਦੇ ਨੇ। ਹਾਲਾਂਕਿ ਕੋਈ ਇੰਡੀਆ ਤੋਂ ਵੱਖ ਹੋਣ ਦੀ ਗੱਲ ਨਹੀਂ ਹੈ, ਪਰ ਜ਼ਾਹਰ ਹੈ ਕਿ ਜੋ ਹਾਲ ਅੱਜ ਦਿੱਲੀ ਦਾ ਹੈ, ਕਿਉਂਕਿ ਦਿੱਲੀ ਦੇ ਵਿੱਚ ਲਾ ਐਂਡ ਆਰਡਰ ਮਹਿਕਮਾ ਵੀ ਸੈਂਟਰ ਦੇ ਕੋਲ ਹੈ, ਮਤਲਬ ਕੇਜਰੀਵਾਲ ਇੱਕ ਸਪਾਈ ਨੂੰ ਵੀ ਨਹੀਂ ਬਦਲ ਸਕਦਾ। ਔਰ ਦੂਸਰਾ ਜਿਹੜੀ ਸਾਰੀ ਜ਼ਮੀਨ ਦਿੱਲੀ ਦੀ ਹੈ ਇਹਦੀ ਮਲਕੀਅਤ ਸੈਂਟਰ ਗਵਰਨਮੈਂਟ ਕੋਲ ਹੈ। ਔਰ ਈਵਨ ਪਿਛਲੇ ਦਿਨਾਂ 'ਚ ਕੁਝ ਮੁਲਾਜ਼ਮਾਂ ਦੀ ਸੈਕਟਰੀ, ਚੀਫ ਸੈਕਟਰੀ ਲੈਵਲ ਦੀਆਂ ਨੋਮੀਨੇਸ਼ਨਸ ਨੂੰ ਲੈ ਕੇ ਹੀ ਹੁਣ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਲੈਫਟੀਨੈਂਟ ਗਵਰਨਰ ਦੇ ਰਾਹੀਂ ਜਿਹੜੀ ਹੈ ਉਹ ਗਵਰਨ ਕਰਦੀ ਹੈ ਦਿੱਲੀ ਨੂੰ। ਔਰ ਉਹ ਕਿਉਂਕਿ ਇਸ ਵੇਲੇ ਸਾਰੀ ਅਸੈਂਬਲੀ ਦੀਆਂ 70 ਸੀਟਾਂ ਚੋਂ 67 ਆਮ ਆਦਮੀ ਪਾਰਟੀ ਕੋਲ ਨੇ, 3 BJP ਕੋਲ ਨੇ, ਕਾਂਗਰਸ ਕੋਲ ਕੋਈ ਸੀਟ ਵੀ ਨਹੀਂ ਹੈ। ਸੋ ਉਹ ਉਹਨੂੰ ਕੇਜਰੀਵਾਲ ਨੂੰ ਨੀਵਾਂ ਦਿਖਾਉਣ ਤੇ ਰਹਿੰਦੇ ਨੇ। ਉਹਦੀ ਜਿਹੜੀ ਜੇ ਉਹ ਕਿਸੇ ਨੂੰ ਰੱਖਣਾ ਚਾਹੁੰਦਾ ਹੈ ਕਿਸੇ ਮੁਲਾਜ਼ਮ ਨੂੰ ਤੇ ਉਹ ਜਿਹੜਾ ਲੈਫਟੀਨੈਂਟ ਗਵਰਨਰ ਹੈ ਉਹ ਉਹਨੂੰ ਆਪਣਾ ਲਿਆ ਆਉਂਦਾ। ਸੋ ਕੁਝ ਕੇਸ ਅਦਾਲਤ 'ਚ ਵੀ ਨੇ। ਸੋ ਹੁਣ ਉਹਨੇ ਇਹ ਕਿਹਾ ਕਿ ਜੀ ਲੋਕਾਂ ਤੋਂ ਪੁੱਛ ਲਿਆ ਜਾਏ ਕਿ ਵੀ ਲੋਕ ਕੀ ਚਾਹੁੰਦੇ ਨੇ। ਔਰ ਅਸੀਂ ਇਹ ਦੇਖਦੇ ਹਾਂ ਵੀ ਇਹ ਜਿਹੜਾ ਰੈਫਰੈਂਡਮ ਦੀ ਗੱਲ ਹੈ, ਜਦੋਂ ਵੱਡੇ ਪੈਮਾਨੇ ਤੇ ਜਿਹਦੀ ਚਰਚਾ ਪਿਛਲੇ ਹਫ਼ਤੇ ਦੁਨੀਆ ਭਰ ਦੇ ਮੀਡੀਆ 'ਚ ਹੋਈ, ਉਹ ਗ੍ਰੀਸ ਦੇ ਵਿੱਚ ਹੋਇਆ ਰੈਫਰੈਂਡਮ। ਕਿਉਂਕਿ ਯੂਰਪੀਅਨ ਯੂਨੀਅਨ ਦੇ ਵਿੱਚ ਇਸ ਤੋਂ ਪਹਿਲਾਂ ਈਵਨ ਕੁਝ ਦੇਸ਼ਾਂ ਨੇ ਵੈਦਰ ਉਹਨਾਂ ਨੂੰ ਯੂਰਪੀਅਨ ਯੂਨੀਅਨ ਜੁਆਇਨ ਕਰਨੀ ਚਾਹੀਦੀ ਹੈ ਕਿ ਨਹੀਂ, ਇਸ ਮਾਮਲੇ ਦੇ ਵਿੱਚ ਵੀ ਰੈਫਰੈਂਡਮ ਕਰਾਇਆ, ਆਪਣੇ ਲੋਕਾਂ ਤੋਂ ਪੁੱਛਿਆ ਜੀ। ਸੋ ਗ੍ਰੀਸ ਦੇ ਵਿੱਚ ਹੁਣ ਜਿਵੇਂ ਗ੍ਰੀਸ ਬਹੁਤ ਕਰਜ਼ੇ ਥੱਲੇ ਦੱਬਿਆ ਹੈ, ਉਸ ਤੋਂ ਕਿਸ਼ਤਾਂ ਵਰਲਡ ਬੈਂਕ ਦੀਆਂ, ਦੂਜੀਆਂ IMF ਦੀਆਂ ਨਹੀਂ ਮੋੜੀਆਂ ਗਈਆਂ ਤੇ ਉਹਨਾਂ ਨੇ ਬਹੁਤ ਸਖਤ ਸ਼ਰਤਾਂ ਉਹਨਾਂ ਤੇ ਲਾਈਆਂ। ਤੇ ਗ੍ਰੀਸ ਦੇ ਪ੍ਰਧਾਨ ਮੰਤਰੀ ਨੇ ਕਿਹਾ ਜੀ ਲੋਕਾਂ ਤੋਂ ਪੁੱਛ ਲੈਂਦੇ ਕਿ ਵੀ ਅਸੀਂ ਇਹਨਾਂ ਸ਼ਰਤਾਂ ਥੱਲੇ ਤੁਹਾਡੇ ਨਾਲ ਰਹਿਣਾ ਵੀ ਹੈ ਜਾਂ ਤੁਹਾਡੇ ਤੋਂ ਲੈਣੇ ਆ ਪੈਸੇ ਜਾਂ ਤੁਹਾਡੇ ਮੋੜਨੇ ਵੀ ਹੈ ਕਿ ਨਹੀਂ। ਤੇ ਲੋਕਾਂ ਨੇ ਮੈਜੋਰਟੀ ਦੇ ਨਾਲ ਜਿਹੜੀ ਹੈ ਨੋ ਕਿਹਾ ਕਿ ਵੀ ਮਤ ਮੰਨੋ ਇਹ ਸ਼ਰਤਾਂ ਜੀ। ਸੋ ਕਹਿਣ ਦਾ ਮਤਲਬ ਹੈ ਵੀ ਕਿਉਂਕਿ ਰੈਫਰੈਂਡਮ ਵਰਡ ਆਲੇ ਦੁਆਲੇ ਚੱਲ ਰਿਹਾ ਹੈ ਤੇ ਕੇਜਰੀਵਾਲ ਨੇ ਵੀ ਸੋਚਿਆ ਕਿ ਵੀ ਇਹ ਇੱਕ ਚੰਗਾ ਮੌਕਾ ਹੈ ਕਿ ਦਿੱਲੀ ਦੇ ਵਿੱਚ ਰੈਫਰੈਂਡਮ ਦੀ ਗੱਲ ਕਰੋ। ਉਹ ਜੇ BJP ਦੀ ਟਿੱਪਣੀ ਤੇ ਮੈਂ ਨਹੀਂ ਦੇਖੀ, ਕਾਂਗਰਸ ਦਾ ਜਿਹੜਾ ਅਜੈ ਮਾਕਨ ਹੈ ਉੱਥੇ ਲੀਡਰ, ਉਹਨੂੰ ਤਾਂ ਇਵੇਂ ਹੋਇਆ ਜਿਵੇਂ ਉਹਨੂੰ ਬਿੱਛੂ ਲੜ ਗਿਆ ਹੁੰਦਾ। ਉਹਨੇ ਇੱਕਦਮ ਕਿਹਾ ਜੀ ਇਹ ਬਿਲਕੁਲ ਅਨਕਨਸਟੀਟਿਊਸ਼ਨਲ ਹੈ ਔਰ ਇਹ ਤਾਂ ਸਾਰੇ ਦੇਸ਼ ਦੇ ਖਿਲਾਫ ਦਿੱਲੀ ਦੇ ਸਿਟੀਜ਼ਨਸ ਨੂੰ ਖੜਾ, ਇਹ ਉਹੀ ਮਾਨਸਿਕਤਾ ਜਿਹੜੀ ਆਨੰਦਪੁਰ ਦੇ ਮਤੇ ਦੇ ਮੌਕੇ ਜਾਂ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਦੇ ਉੱਤੇ ਕਰਦੇ ਰਹੇ ਨੇ।
ਸੋ ਕੁੱਲ ਮਿਲਾ ਕੇ ਆਉਣ ਵਾਲੇ ਦਿਨਾਂ 'ਚ ਵੈਦਰ ਉਹ ਰੈਫਰੈਂਡਮ ਹੋਏਗਾ ਕਿ ਨਹੀਂ ਹੋਏਗਾ, ਇਹ ਬਿਸਾਈਡਸ ਦਾ ਪੁਆਇੰਟ ਹੈ। ਪਰ ਇੱਕ ਗੱਲ ਚੰਗੀ ਹੈ ਕਿ ਜਿਹੜੇ ਕਈ ਸਾਡੇ ਭੈਣਾਂ ਭਰਾਵਾਂ ਨੂੰ ਵੀ ਰੈਫਰੈਂਡਮ ਸ਼ਬਦ ਤੋਂ ਡਰ ਲੜਦਾ ਹੈ, ਉਹਨੂੰ ਜੇ ਬਿੱਛੂ ਲੜਿਆ ਤੇ ਆਪਣਿਆਂ ਨੂੰ ਕਈਆਂ ਨੂੰ ਤਾਂ ਕੋਬਰਾ ਲੜ ਜਾਂਦਾ ਜੀ, ਕੌਡੀਆਂ ਵਾਲਾ ਸੱਪ ਜਿਹੜਾ। ਸੋ ਘੱਟੋ ਘੱਟ ਇਹ ਗੱਲ ਚੰਗੀ ਹੈ ਵੀ ਇਵਨ ਦਿੱਲੀ ਦੇ ਹਵਾਲੇ ਨਾਲ ਵੀ ਰੈਫਰੈਂਡਮ ਵਰਡ ਸਾਹਮਣੇ ਆਇਆ। ਪਰ ਇੱਕ ਜਿਹੜੀ ਮੁੱਖ ਖਬਰ ਜਿਸ ਨੂੰ ਆਲਮੋਸਟ ਬੇਸ਼ੱਕ ਟ੍ਰਿਬਿਊਨ ਨੇ ਚੱਕਿਆ ਖੁੰਝੇ ਜਿਹੇ ਚੋਂ ਮੈਂ ਕੱਢੀ ਖਬਰ ਹੈ ਜੀ, ਉਹ ਇਸ ਹਵਾਲੇ ਨਾਲ ਹੈ। ਹੁਣ ਜਦੋਂ ਮੋਦੀ ਕੈਂਪੇਨ ਕਰ ਰਿਹਾ ਸੀ ਆਪਣੀ 2014 ਚੋਣ ਦੇ ਮੁੱਦੇ ਦੇ ਦੀਆਂ ਚੋਣਾਂ ਤੋਂ ਪਹਿਲਾਂ, ਤੇ ਅਸਾਮ 'ਚ ਖਲੋ ਕੇ ਇਹਨੇ ਕਿਹਾ ਸੀ, ਇਸਨੇ ਕਿਹਾ ਕਿ ਮੈਂ ਜਿਹੜਾ ਉਹਦਾ ਸਟਾਈਲ ਇਹ ਬੰਗਲਾदेशी मुसलमानों को बताना चाहता हूं कि बिस्तरे बांध लें, जिस दिन हमारी सरकार दिल्ली में बनेगी इनको ढाके की तरफ रवाना कर दिया जाएगा, ਜਿਵੇਂ ਉਹ ਚਾਹ ਵੇਚਣ ਵਾਲੇ ਕਰਦੇ ਜੀ। ਹੁਣ ਤੁਸੀਂ ਦੇਖੋ ਵੀ ਅਜੇ ਸਾਲ ਪੂਰਾ ਹੋਇਆ ਇਹਨੂੰ। ਹੁਣ ਅਸੀਂ ਇਸ ਸਮਝੌਤੇ ਦਾ ਤਾਂ ਜ਼ਿਕਰ ਕੀਤਾ ਸੀ ਵੀ ਕਿਵੇਂ ਇਹਨਾਂ ਨੇ ਲੈਂਡ ਸਵਾਪ ਦੇ ਨਾਂ ਥੱਲੇ, ਜਿਹਦਾ ਨਾਂ ਇਹਨਾਂ ਨੇ ਲੈਂਡ ਬਾਉਂਡਰੀ ਐਗਰੀਮੈਂਟ ਰੱਖਿਆ, ਕਿ ਕਿਵੇਂ ਦੁੱਗਣੀ ਲੈਂਡ ਦਿੱਤੀ ਹੈ ਬੰਗਲਾਦੇਸ਼ ਨੂੰ, ਓਕੇ ਜੀ, ਇੰਨੀਆਂ ਐਨਕਲੇਵਸ ਇਧਰਲੀਆਂ ਉਧਰਲੀਆਂ। ਹੁਣ ਅੱਜ ਜਿਹੜੀ ਇੰਡੀਆ ਬੰਗਲਾਦੇਸ਼ ਨੈਸ਼ਨੈਲਿਟੀ ਸਰਵੇ ਬਿਗਨਸ, ਇਹ ਖਬਰ ਹੈ ਤਾਂ ਦਿਨ ਪਹਿਲਾਂ ਦੀ ਜੀ। ਹੁਣ ਜਿਹੜੀ ਇਹਦੀ ਡੀਟੇਲ ਹੈ ਉਹ ਸਮਝੌਤਾ ਹੋ ਗਿਆ ਜਦੋਂ ਮੋਦੀ ਗਿਆ ਉੱਥੇ, ਨਾਲ ਮਮਤਾ ਬੈਨਰਜੀ ਨੂੰ ਵੀ ਲੈ ਗਿਆ। ਪਹਿਲਾਂ ਤਾਂ ਮਮਤਾ ਬੈਨਰਜੀ ਗਈ ਨਹੀਂ ਸੀ ਮਨਮੋਹਨ ਸਿੰਘ ਦੇ ਨਾਲ, ਉਦੋਂ ਇਹ ਸਮਝੌਤਾ ਤਾਂ ਨਹੀਂ ਸੀ ਹੋਣਾ, ਉਦੋਂ ਤਾਂ ਜਿਹੜਾ ਇਹਨਾਂ ਦਾ ਫਰਾਖਾ ਡੈਮ ਹੈ ਸ਼ਾਇਦ ਉਹਦੇ ਪਾਣੀਆਂ ਦਾ ਸੀ। ਪਰ ਹੁਣ ਕਿਉਂਕਿ ਸੀਬੀਆਈ ਨੂੰ ਐਜ਼ ਏ ਪਾਵਰ ਇਹ ਯੂਜ਼ ਕਰਦੇ ਨੇ ਹਰਾਸ ਕਰਨ ਲਈ, ਉਹਦੇ ਮਿਨਿਸਟਰ ਵੀ ਫਸੇ ਹੋਏ ਨੇ ਤੇ ਉਹ ਵੀ ਹੁਣ ਹੁੱਕ ਦੇ ਵਿੱਚ ਫਸੀ ਹੋਈ ਹੈ, ਉਹ ਵੀ ਗਈ ਨਾਲ। ਹੁਣ ਉਹਦੇ ਜਿਹੜਾ ਐਗਰੀਮੈਂਟ ਕੀਤਾ ਉਹਦੇ 'ਚ ਉਹਨਾਂ ਨੇ ਬਿਲਕੁਲ ਕਿੱਥੇ ਤਾਂ ਇਹ ਬੰਗਲਾਦੇਸ਼ੀਆਂ ਨੂੰ ਬਿਸਤਰੇ ਬਣਾ ਕੇ ਤੋੜਨ ਨੂੰ ਤਿਆਰ ਸੀ ਉਧਰ ਨੂੰ ਜੀ, ਤੇ ਕਿੱਥੇ ਉੱਥੇ ਟੋਟਲ ਸਰੈਂਡਰ ਕੀਤਾ। ਹੁਣ ਕੱਲਾ ਸਰੈਂਡਰ ਲੈਣ ਦੇ ਹਵਾਲੇ ਨਾਲ ਨਹੀਂ ਕੀਤਾ। ਜਿਹੜੀ ਇਸ ਖਬਰ ਦੀ ਡੀਟੇਲ ਹੈ ਉਹ ਇਹ ਹੈ ਕਿ ਕੁੱਲ 166, ਹੁਣ ਐਨਕਲੇਵ ਸ਼ਬਦ ਮੈਂ ਇਸਤੇਮਾਲ ਕਰਾਂਗਾ, ਇਹਦਾ ਕੋਈ ਢੁਕਵਾਂ ਪੰਜਾਬੀ ਸ਼ਬਦ ਨਹੀਂ ਹੈ, ਮੈਂ ਇਹਦੀ ਰਿਸਰਚ ਵੀ ਕੀਤੀ। ਹਾਲਾਂਕਿ ਐਨਕਲੇਵ ਨੂੰ ਡਿਫਾਈਨ ਕੀਤਾ ਹੈ ਕਿ ਕੋਈ ਵੀ ਟੈਰੀਟਰੀ ਦੂਸਰੇ ਦੇਸ਼ ਦੇ ਵਿੱਚ ਜਿੱਥੇ ਕਿ ਜਿਹੜੀ ਆਲਾ ਦੁਆਲਾ ਹੈ ਉਹਨਾਂ ਦਾ ਕਲਚਰ ਵੱਖਰਾ ਹੋਏ ਤੁਹਾਡੇ ਨਾਲੋਂ, ਉਹ ਐਨਕਲੇਵ ਹੈ। ਕਿ ਵੀ ਵਿੱਚ ਉਹਨੇ ਅੰਤਾ ਕੁਛ ਇਸ ਕਿਸਮ ਦਾ ਸ਼ਬਦ, ਉਹ ਅੰਗਰੇਜ਼ੀ ਐਨਕਲੇਵ ਨਾਲੋਂ ਵੀ ਔਖਾ ਵਰਡ ਸੀ ਜੀ। ਹੁਣ ਕੁੱਲ ਮਿਲਾ ਕੇ 166 ਇਸ ਕਿਸਮ ਦੀਆਂ ਐਨਕਲੇਵ ਜਾਂ ਘੁਰਨੇ ਕਹਿ ਲਓ, ਇਧਰਲੇ ਇੰਡੀਆ ਦੇ ਬੰਗਲਾਦੇਸ਼ ਤੇ ਬੰਗਲਾਦੇਸ਼ ਦੇ ਇਧਰ ਨੇ, ਜਿਨ੍ਹਾਂ ਦੇ ਵਿੱਚ 111 ਜਿਹੜੇ ਨੇ ਉਹ ਇੰਡੀਆ ਦੇ ਵਿੱਚ ਨੇ, ਇੰਡੀਅਨ ਐਨਕਲੇਵ ਨੇ, ਔਰ 25 ਜਿਹੜੇ ਨੇ 51 ਉਹ ਬੰਗਲਾਦੇਸ਼ ਦੇ ਵਿੱਚ ਨੇ। ਸੋ ਕੁੱਲ ਮਿਲਾ ਕੇ ਇਹਨਾਂ ਦੇ ਜਿਹੜੀ ਇਹਨਾਂ ਸਾਰੇ ਹੀ ਦੋਨੋਂ ਪਾਸਿਆਂ ਦੀਆਂ ਇਹਨਾਂ ਦੀਆਂ ਐਨਕਲੇਵਸ ਨੇ, ਇਹਦੇ ਵਿੱਚ 51,584 ਵਿਅਕਤੀ ਔਰਤਾਂ ਮਰਦ ਰਹਿੰਦੇ ਨੇ। ਹੁਣ ਜਿਹੜਾ ਇਹ ਐਗਰੀਮੈਂਟ ਹੋਇਆ ਹੈ ਉਹਦੇ ਥੱਲੇ ਜੋ ਅੱਜ ਕੱਲ ਉੱਥੇ ਚੱਲ ਰਿਹਾ ਹੈ ਉਹਦੇ 'ਚ ਇਹ ਹੈ ਕਿ 75 ਟੀਮਾਂ ਦੋਨਾਂ ਦੇਸ਼ਾਂ ਦੀਆਂ ਜੁਆਇੰਟ 5-5 ਬੰਦਿਆਂ ਦੀਆਂ ਟੀਮਾਂ ਬਣੀਆਂ ਨੇ ਜੀ। 50 ਇੰਡੀਆ 'ਚ ਆਪਰੇਟ ਕਰ ਰਹੀਆਂ ਜਿਹੜੀਆਂ ਇੰਡੀਅਨ ਐਨਕਲੇਵਸ ਨੇ, 25 ਬੰਗਲਾਦੇਸ਼ ਕਰ ਰਹੀਆਂ। ਔਰ ਹੁਣ ਇਹ ਕਰ ਕੀ ਰਹੀਆਂ? ਹੁਣ ਇੱਥੇ ਤਾਂ ਰੈਫਰੈਂਡਮ ਦੇ ਨਾਂ ਥੱਲੇ ਆਪਣਿਆਂ ਨੂੰ ਵੀ ਕਈਆਂ ਨੂੰ ਜਿਹੜਾ ਉਹ ਬੇਹੋਸ਼ੀ ਹੋ ਜਾਂਦੀ ਹੈ। ਉਹ 51,584 ਬੰਦਿਆਂ ਨੂੰ ਇਹ ਪੁੱਛ ਰਹੀਆਂ ਨੇ ਕਿ ਤੁਸੀਂ ਇੰਡੀਅਨ ਸਿਟੀਜ਼ਨ ਬਣਨਾ ਹੈ ਕਿ ਬੰਗਲਾਦੇਸ਼ ਦਾ ਸਿਟੀਜ਼ਨ ਬਣਨਾ ਹੈ, ਤੁਸੀਂ ਇਧਰ ਜਾਣਾ ਹੈ ਜਾਂ ਉਧਰ, ਜਿਹਨੂੰ ਰੈਫਰੈਂਡਮ ਦਾ ਨਾਂ ਹੀ ਦਿੱਤਾ ਜਾਂਦਾ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇਸ ਸਰਵੇ ਨੂੰ ਉਹਨਾਂ ਨੇ 23 ਜੁਲਾਈ ਤੱਕ ਕੰਪਲੀਟ ਕਰਨਾ ਦੋਨਾਂ ਨੇ, ਔਰ 31 ਜੁਲਾਈ ਨੂੰ ਇਹ ਇੰਪਲੀਮੈਂਟ ਹੋਣਾ। ਹੁਣ ਕਿੱਥੇ ਤਾਂ ਮੋਦੀ ਇੱਥੋਂ ਵਾਲੇ ਅਸਾਮੀਆਂ ਦੀਆਂ ਵੋਟਾਂ ਲੈਣ ਲਈ, ਕਿਉਂਕਿ ਅਸਾਮ ਦੇ ਵਿੱਚ ਵੱਡੀ ਸਮੱਸਿਆ ਹੈ, ਉਹਨਾਂ ਨੂੰ ਲੱਗਦਾ ਕਿ ਵੀ ਬਾਹਰਲੇ ਬੰਗਲਾਦੇਸ਼ੀ ਮੁਸਲਮਾਨ ਆ ਕੇ ਉਹਨਾਂ ਦੇ ਨੂੰ ਮਾਈਨੋਰਿਟੀ 'ਚ ਕਰ ਰਹੇ ਨੇ, ਤੇ ਕਿੱਥੇ 51,584 ਜਿਨ੍ਹਾਂ ਚੋਂ 40,000 ਨੇ ਇੰਡੀਅਨ ਸਿਟੀਜ਼ਨਸ਼ਿਪ ਮੰਗਣੀ, ਕਿਉਂਕਿ ਇੰਡੀਆ ਦੇ ਵਿੱਚ ਹੀ ਐਨਕਲੇਵਸ ਨੇ, ਉਹਨਾਂ ਨੂੰ ਸਿਟੀਜ਼ਨ ਮੰਨਣ ਨੂੰ ਤਿਆਰ ਹੈ। ਔਰ ਉਹਦੇ ਲਈ ਵੀ ਰੈਫਰੈਂਡਮ ਕਰਵਾਇਆ ਜਾਣਾ ਹੈ। ਇਹ ਇਵੇਂ ਹੀ ਹੈ ਜਿਵੇਂ 47 ਦੇ ਵਿੱਚ ਜਿਹੜੇ ਨੌਕਰੀਆਂ 'ਚ ਸਨ, ਜਿਵੇਂ ਮੇਰੇ ਪਿਤਾ ਜੀ ਪੋਸਟ ਐਂਡ ਟੈਲੀਗ੍ਰਾਫ 'ਚ ਸੀ, ਔਰ ਉਹ ਦੱਸਦੇ ਸੀ ਵੀ 47 'ਚ ਤੋਂ ਪਹਿਲਾਂ ਹੀ ਜਦੋਂ ਇਹ ਸੀ ਕਿ ਵੀ ਪਾਰਟੀਸ਼ਨ ਹੋਣੀ ਹੈ, ਤੁਹਾਡੀ ਪੁੱਛਿਆ ਜਾਂਦਾ ਸੀ ਉਹਨਾਂ ਨੂੰ ਕਿ ਜੀ ਤੁਸੀਂ ਦੱਸੋ ਵੀ ਤੁਸੀਂ ਇੰਡੀਆ 'ਚ ਸਰਵ ਕਰਨਾ ਹੈ, ਪਾਕਿਸਤਾਨ 'ਚ ਕਰਨਾ ਹੈ। ਈਵਨ 1966 ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣਿਆ ਉਦੋਂ ਵੀ ਜਿਹੜੇ ਮੁਲਾਜ਼ਮ ਹਰਿਆਣਾ ਹਿਮਾਚਲ ਦੇ ਵਿੱਚ ਸੀ, ਕਿਉਂਕਿ ਮੁਲਾਜ਼ਮ ਦਾ ਸਾਰ, ਉਹਨਾਂ ਨੂੰ ਪੁੱਛਿਆ ਜਾਂਦਾ ਸੀ ਜੀ ਤੁਹਾਡੀ ਆਪਸ਼ਨ ਕੀ ਹੈ, ਤੁਸੀਂ ਹਰਿਆਣੇ 'ਚ ਜਾਣਾ ਹੈ, ਹਿਮਾਚਲ ਜਾਣਾ ਹੈ। ਬਹੁਤ ਸਾਰੇ ਸਿੱਖ ਜਿਹੜੇ ਪੰਜਾਬ ਦੇ ਹਿਮਾਚਲ 'ਚ ਜਾਂ ਹਰਿਆਣੇ 'ਚ ਨੌਕਰੀ ਕਰਦੇ ਸੀ, ਉਹਨਾਂ ਨੇ ਆਪਟ ਕੀਤਾ ਪੰਜਾਬ ਦੇ ਲਈ।
ਸੋ ਹੁਣ ਐਗਜ਼ੈਕਟਲੀ ਇਹ ਤਾਂ ਸਿਰਫ ਨੌਕਰੀ ਸੀ ਕਿ ਵੀ ਤੁਸੀਂ ਕਿੱਥੇ ਕਰਨੀ ਹੈ। ਜੀ ਇਹ 51,584 ਲੋਕਾਂ ਦਾ ਰੈਫਰੈਂਡਮ ਹੋ ਰਿਹਾ ਹੈ ਕਿ ਉਹਨਾਂ ਨੇ ਇੰਡੀਆ ਦੀ ਸਿਟੀਜ਼ਨਸ਼ਿਪ ਲੈਣੀ ਹੈ ਕਿ ਬੰਗਲਾਦੇਸ਼ ਦੀ ਲੈਣੀ ਹੈ। ਹੁਣ ਔਰ ਉਹਦੇ ਚ ਕੋਈ ਕਿਸੇ ਨੂੰ ਇਹ ਨਾ ਲੱਗੇ ਕਿ ਵੀ ਅਸੀਂ ਫੈਕਟਸ ਨੂੰ ਕੋਈ ਆਪਣੀ ਮਰਜ਼ੀ ਨਾਲ ਤੋੜ ਰਹੇ ਹਾਂ। ਇੰਡੀਆ ਦੀ ਹੋਮ ਮਿਨਿਸਟਰੀ ਦੇ ਸਪੋਕਸਮੈਨ ਦੀ ਇਹ ਸਟੇਟਮੈਂਟ ਹੈ, ਈਚ ਟੀਮ ਕੰਪਰਾਈਜ਼ 5 men representing both countries and they are asking the enclave residents which nationality they opt for. They will have to complete their task in next 16 days and submit the findings to the respective authorities of the two countries, a home ministry spokesman said. ਹੁਣ ਇਹ ਹੋਮ ਮਿਨਿਸਟਰੀ ਦਾ ਜਿਹੜਾ ਅਧਿਕਾਰੀ ਆ ਉਹ ਇਹ ਕਹਿ ਰਿਹਾ ਜੀ ਕਿ ਹਰ ਜਿਹੜੀ ਟੀਮਾਂ ਅਸੀਂ ਬਣਾਈਆਂ ਨੇ 5-5 ਬੰਦੇ ਨੇ, ਉਹਨਾਂ 'ਚ ਦੋਨਾਂ ਮੁਲਕਾਂ ਦੇ ਨੁਮਾਇੰਦੇ ਨੇ, ਉਹ ਉੱਥੋਂ ਦੇ ਰਹਿਣ ਵਾਲੇ ਰੈਜ਼ੀਡੈਂਟਸ ਨੂੰ ਪੁੱਛ ਰਹੇ ਨੇ ਕਿ ਉਹ ਕਿਹੜੀ ਨੈਸ਼ਨੈਲਿਟੀ ਚਾਹੁੰਦੇ ਨੇ, ਉਹ ਇੰਡੀਅਨ ਚਾਹੁੰਦੇ ਨੇ ਜਾਂ ਬੰਗਲਾਦੇਸ਼ੀ ਚਾਹੁੰਦੇ ਨੇ, ਔਰ ਉਹਨਾਂ ਨੂੰ ਇਹ ਅਗਲੇ 16 ਦਿਨਾਂ 'ਚ ਕੰਪਲੀਟ ਉਹ ਕਰਨਗੇ ਔਰ ਫਿਰ ਅਸੀਂ ਇਹਦੇ ਤੇ ਜਿਹੜਾ ਦੋਨੋਂ ਦੇਸ਼ਾਂ ਦੇ ਹੈ ਉਹ ਵਿਚਾਰ ਕਰਾਂਗੇ ਜੀ। ਸੋ ਆਲਰੇਡੀ ਹੁਣ ਇਹ ਵੀ ਗੱਲ ਨਹੀਂ ਹੈ ਵੀ ਇਹ ਅੱਜ ਸਿਰਫ ਬੰਗਲਾਦੇਸ਼ ਦੇ ਹਵਾਲੇ ਨਾਲ ਹੋ ਰਿਹਾ। ਸਾਡੇ ਲੋਕਾਂ ਨੂੰ ਪੜ੍ਹਨ ਦਾ ਸ਼ੌਕ ਨਹੀਂ ਹੈ, ਮੈਮਰੀ ਬੜੀ ਸ਼ਾਰਟ ਹੈ, ਬਹੁਤ ਘੱਟ ਨੂੰ ਪਤਾ ਹੈ ਵੀ ਲੌਂਗੋਵਾਲ ਰਾਜੀਵ ਅਕੋਰਡ ਦੇ ਥੱਲੇ ਇੱਕ ਸਮਝੌਤਾ ਸੀ ਕਿ ਵੀ ਇੱਕ ਉਹਦੇ ਚ ਮੱਧ ਸੀ ਕਿ 26 ਜਨਵਰੀ 1986 ਤੱਕ ਜਿਹੜਾ ਚੰਡੀਗੜ੍ਹ ਹੈ ਇਹ ਪੰਜਾਬ ਨੂੰ ਦਿੱਤਾ ਜਾਏਗਾ। ਪਰ ਨਾਲ ਹੀ ਉਹਨਾਂ ਨੇ ਬਾਅਦ ਦੇ ਵਿੱਚ ਰਾਜੀਵ ਗਾਂਧੀ ਨੇ ਕਿਹਾ ਨਹੀਂ ਇੱਕ ਕਮਿਸ਼ਨ ਬਣਾ ਦਿਓ, ਵੈਂਕਟ ਰਮਈਆ ਕਮਿਸ਼ਨ, ਪਤਾ ਨਹੀਂ ਕਿਹੜੇ ਕਮਿਸ਼ਨ, ਇਹ ਉਹ, ਔਰ ਉਹਨਾਂ ਦੀ ਮਰਜ਼ੀ ਇਹ ਸੀ ਕਿ ਅਬੋਹਰ ਫਾਜ਼ਿਲਕਾ ਦਾ ਏਰੀਆ ਜਿਹੜਾ ਇਹ ਹਰਿਆਣੇ ਨੂੰ ਦੇ ਦਿੱਤਾ ਜਾਏ। ਹੁਣ ਕਿਉਂਕਿ ਤੁਸੀਂ ਸਟੇਟ ਨੂੰ ਇਲਾਕਾ ਉਹੀ ਦੇ ਸਕਦੇ ਹੋ ਜਾਂ ਤਾਂ ਕੋਰੀਡੋਰ ਦੇ ਵਿੱਚੋਂ ਦੀ ਤੇ ਜਾਂ ਉਹਦੇ ਨਾਲ ਲੱਗਦਾ ਹੋਏ। ਹੁਣ ਅਬੋਹਰ ਫਾਜ਼ਿਲਕਾ ਨੂੰ ਦੇਣ ਦੇ ਲਈ ਜੇ ਹਰਿਆਣੇ ਦੇ ਨਾਲ ਉਹਨੂੰ ਲਾਣਾ ਸੀ ਤੇ ਸੈਂਟਰ ਦੀਆਂ ਦੋ ਬੇਈਮਾਨ ਰੁਚੀਆਂ ਸੀ। ਜੇ ਅਬੋਹਰ ਫਾਜ਼ਿਲਕਾ ਹਰਿਆਣੇ ਨੂੰ ਦੇ ਦਿੱਤਾ ਜਾਂਦਾ, ਇੱਕ ਤਾਂ ਬਹੁਤ ਫਰਟੀਲ ਇਲਾਕਾ ਹੈ, ਉਹ ਉੱਥੇ ਜਿਹੜਾ ਕਪਾਹ ਨਰਮਾ ਹੁੰਦਾ ਹੈ ਔਰ ਬਹੁਤ ਅੱਛਾ ਉਹਨਾਂ ਦੀ ਇਕਨੋਮੀ ਹੈ ਜੀ। ਦੂਸਰਾ ਜੇ ਅਬੋਹਰ ਫਾਜ਼ਿਲਕਾ ਹਰਿਆਣੇ ਚ ਜਾਂਦਾ ਹੈ ਤੇ ਤੁਹਾਡਾ ਖਾਲਿਸਤਾਨ ਦਾ ਕਲੇਮ ਗੰਗਾ ਨਗਰ ਔਰ ਹਨੂਮਾਨਗੜ੍ਹ ਜਿਹੜੇ ਰਾਜਸਥਾਨ ਨਾਲ ਲੱਗਦੇ ਨੇ ਉੱਥੋਂ ਟੁੱਟ ਜਾਂਦਾ ਹੈ, ਕਿਉਂਕਿ ਇਹੀ ਬੈਲਟ ਹੈ ਅਬੋਹਰ ਫਾਜ਼ਿਲਕਾ ਦੀ ਜਿਹੜੀ ਪੰਜਾਬ ਦੀ ਰਾਜਸਥਾਨ ਦੇ ਨਾਲ ਬਾਰਡਰ ਲਾਉਂਦੀ ਹੈ। ਹੁਣ ਇਸ ਦੇ ਲਈ ਉਹ ਦੇਣਾ ਚਾਹੁੰਦੇ ਸੀ ਅਬੋਹਰ ਫਾਜ਼ਿਲਕਾ, ਪਰ ਵਿੱਚ ਇੱਕ ਪਿੰਡ ਆਂਦਾ ਸੀ ਕੰਦੂ ਖੇੜਾ, ਜਿਹੜਾ ਜਿਸ ਦਾ ਜਿਹੜੇ ਪਿਛਲੀ ਸੈਂਸਸ ਸੀ ਉਸ ਤੋਂ ਪਹਿਲਾਂ ਹੋਈ ਉਹਦੇ ਚ ਉਹਨਾਂ ਦੇ ਮੈਜੋਰਟੀ ਲੋਕਾਂ ਨੇ ਪੰਜਾਬੀ ਲੈਂਗੁਏਜ ਲਿਖਾਈ ਸੀ। ਸੋ ਉਹਨਾਂ ਨੇ ਬੇਈਮਾਨੀ ਕਰਕੇ ਕਿਹਾ ਕਿ ਜੀ ਨਹੀਂ ਸੈਂਟਰ ਨੇ ਕਿਹਾ ਨਹੀਂ ਜੀ ਇਹ ਫਿਰ ਜੇ ਅਸੀਂ ਚੰਡੀਗੜ੍ਹ ਤਾਂ ਹੀ ਦੇਣਾ, ਪਹਿਲਾਂ ਕੰਦੂ ਖੇੜੇ ਦੇ ਲੋਕਾਂ ਨੂੰ ਪੁੱਛ ਲਈਏ ਕਿ ਉਹ ਪੰਜਾਬ 'ਚ ਰਹਿਣਾ ਚਾਹੁੰਦੇ ਨੇ ਕਿ ਹਰਿਆਣੇ 'ਚ ਰਹਿਣਾ ਚਾਹੁੰਦੇ ਨੇ। ਔਰ ਇਸ ਕੰਮ ਲਈ ਇਹ ਬਰਨਾਲੇ ਦੀ ਸਰਕਾਰ ਸੀ, ਇਸ ਕੰਮ ਦੇ ਲਈ ਸਪੈਸ਼ਲੀ ਸਾਊਥ ਇੰਡੀਆ ਤੋਂ ਟੀਚਰਸ ਔਰ ਦੂਜੇ ਲਿਆਂਦੇ ਗਏ। ਔਰ ਮੈਂ ਸਮਝਦਾ ਵੀ ਕਦੇ ਵੀ ਅਸੀਂ ਕੰਦੂ ਖੇੜੇ ਦੇ ਲੋਕਾਂ ਦੀ ਜਿਹੜੀ ਇਹ ਗਿਫਟ ਹੈ, ਮੈਂ ਸਮਝਦਾ ਵੀ ਉਹਨਾਂ ਨੇ ਨਾ ਸਿਰਫ ਅਬੋਹਰ ਫਾਜ਼ਿਲਕਾ ਨੂੰ ਬਚਾਇਆ, ਉਹਨਾਂ ਨੇ ਸਾਡੇ ਭਵਿੱਖ 'ਚ ਗੰਗਾਨਗਰ ਹਨੂਮਾਨਗੜ੍ਹ ਨੂੰ ਖਾਲਿਸਤਾਨ ਦੇ ਨਕਸ਼ੇ 'ਚ ਲਿਆਉਣ ਦਾ ਜਿਹੜਾ ਰਾਹ ਹੈ ਉਹ ਕਾਇਮ ਰੱਖਿਆ ਕਿ ਕੰਦੂ ਖੇੜੇ ਦੇ ਲੋਕਾਂ ਨੇ, ਹਾਲਾਂ ਭਜਨ ਲਾਲ ਔਰ ਦੂਜੇ ਜਿਹੜੇ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉੱਥੋਂ ਜਾਟ ਭੇਜ ਕੇ ਜਿਹੜੀ ਆ ਉਹ ਬਦਲਣ, ਪਰ ਉਹ ਪੰਜਾਬ ਵਾਲਿਆਂ ਨੂੰ ਕੱਢ ਕੁੱਟ ਦਿੱਤਾ। ਸੋ ਕੰਦੂ ਖੇੜੇ ਵਾਲਿਆਂ ਨੇ ਆਪਣੀ ਬੋਲੀ ਪੰਜਾਬੀ ਲਿਖਾਈ ਤੇ ਇਸ ਤਰ੍ਹਾਂ ਇਹ ਇਲਾਕੇ ਬਚ ਗਏ। ਸੋ ਜਿਹੜਾ ਪ੍ਰਿੰਸੀਪਲ ਈਵਨ ਕੰਦੂ ਖੇੜਾ 'ਚ ਅਪਲਾਈ ਹੋਇਆ ਹੈ, ਅੱਜ 51,584 ਲੋਕਾਂ ਨੂੰ ਨੈਸ਼ਨੈਲਿਟੀ ਦੇਣ ਲਈ ਉੱਥੇ ਨੇਬਰਿੰਗ ਮੁਲਕ ਦੇ ਨਾਲ ਕੀਤਾ ਜਾ ਰਿਹਾ ਤੇ ਉਹਦੇ ਲਈ ਜੇ ਕਸ਼ਮੀਰ ਦੇ ਲੋਕ ਇਹ ਮੰਗ ਕਰਦੇ ਨੇ, ਔਰ ਇਹ ਜਿਵੇਂ ਨਹਿਰੂ ਲੈ ਕੇ ਗਿਆ ਸੀ ਕੇਸ ਕਸ਼ਮੀਰ ਦਾ ਯੂਐਨ ਸਿਕਿਉਰਿਟੀ ਕਾਉਂਸਲ 'ਚ, ਉਹਦੇ 'ਚ ਘੱਟੋ ਘੱਟ 16-17 ਰੈਜ਼ੋਲੂਸ਼ਨ ਨੇ ਯੂਐਨ ਸਿਕਿਉਰਿਟੀ ਕਾਉਂਸਲ ਦੇ ਕਿ ਭਾਈ ਲੋਕਾਂ ਨੂੰ ਪੁੱਛੋ ਜੀ। ਅੱਜ ਵੀ ਕਸ਼ਮੀਰ ਦਾ ਮਸਲਾ 7 ਲੱਖ ਫੌਜ ਰੱਖ ਕੇ ਤੁਸੀਂ ਉੱਥੇ ਲੋਕਾਂ ਦਾ ਜੀਣਾ ਆਰਾਮ ਕੀਤਾ ਹੈ, 1.5 ਲੱਖ ਤੁਸੀਂ ਮਾਰ ਦਿੱਤੇ ਨੇ, ਹਜ਼ਾਰਾਂ ਔਰਤਾਂ ਨਾਲ ਤੁਸੀਂ ਜ਼ਬਰਜਨਾ ਕੀਤਾ ਹੈ, ਰੋਜ਼ਾਨਾ ਜਿਹੜਾ ਉੱਥੇ ਕੁਛ ਨਾ ਕੁਛ ਜ਼ੁਲਮ ਦੀ ਕਹਾਣੀ ਬਾਹਰ ਹੁੰਦੀ ਹੈ। ਜੇ ਮਸਲੇ ਹੱਲ ਕਰਨੇ ਨੇ, ਜੇ ਬੰਗਲਾਦੇਸ਼ ਨਾਲ 41 ਸਾਲ ਇਹਨਾਂ ਦਾ ਝਗੜਾ ਰਿਹਾ, ਜਿਹੜਾ ਲੈਂਡ ਦਾ ਝਗੜਾ ਸੀ ਬਾਉਂਡਰੀ ਦਾ, ਇੰਡੀਆ ਕਹਿੰਦਾ ਸੀ ਇਹ ਸਾਡੀ ਹੈ, ਇਧਰਲੇ ਸਿਟੀਜ਼ਨ ਨੇ ਤੁਹਾਡੇ ਕਿ ਉਧਰ, ਜੇ 41 ਸਾਲ ਬਾਅਦ ਮੋਦੀ ਨੇ ਸ਼ੇਖ ਹਸੀਨਾ ਦੇ ਨਾਲ, ਬੰਗਲਾਦੇਸ਼ ਦੀ ਪ੍ਰਾਈਮ ਮਿਨਿਸਟਰ, ਇਸ ਟਰਮ ਤੇ ਹੀ ਕੀਤਾ ਹੈ ਕਿ ਜੀ ਰਾਇਸ਼ੁਮਾਰੀ ਕਰਾ ਲਓ, ਰੈਫਰੈਂਡਮ ਕਰਾ ਲਓ, ਤੇ ਫਿਰ ਇਹੀ ਸੋਲੂਸ਼ਨ ਜਿਹੜਾ ਹੈ ਉਹ ਕਸ਼ਮੀਰ 'ਚ ਕਿਉਂ ਨਹੀਂ ਹੋ ਸਕਦਾ, ਖਾਲਿਸਤਾਨ 'ਚ ਕਿਉਂ ਨਹੀਂ ਹੋ ਸਕਦਾ, ਨਾਗਾਲੈਂਡ 'ਚ ਕਿਉਂ ਨਹੀਂ ਹੋ ਸਕਦਾ, ਮਨੀਪੁਰ 'ਚ ਕਿਉਂ ਨਹੀਂ ਹੋ ਸਕਦਾ, ਅਸਾਮ 'ਚ ਕਿਉਂ ਨਹੀਂ ਹੋ ਸਕਦਾ, ਮਿਜ਼ੋਰਮ 'ਚ ਕਿਉਂ ਨਹੀਂ ਹੋ ਸਕਦਾ। ਇੰਨਾ ਬਲੱਡਸ਼ੈਡ ਜਿੱਥੇ ਹੋ ਰਿਹਾ ਹੈ, ਸੋ ਅਸੀਂ ਸਮਝਦੇ ਹਾਂ ਵੀ ਆਪਣੇ ਲੋਕਾਂ ਨੂੰ, ਸਾਨੂੰ ਇਸ ਸ਼ਬਦ ਤੋਂ ਘਬਰਾਉਣ ਦੀ ਲੋੜ ਨਹੀਂ।
ਚੰਗੀ ਗੱਲ ਹੈ ਕਿ ਅੱਜ ਇਸ ਸ਼ਬਦ ਦੀ ਵਰਤੋਂ ਭਾਵੇਂ ਕੇਜਰੀਵਾਲ ਨੇ ਲਿਮਿਟਿਡ ਹਾਲਤ ਦੇ ਵਿੱਚ ਹੀ ਕੀਤੀ, ਬਾਕੀਆਂ ਨੂੰ ਗਸ਼ ਪੈ ਗਈ, ਪਰ ਇਹ ਪ੍ਰੈਸੀਡੈਂਟ ਇੰਡੀਆ ਨੇ ਖੁਦ ਸੈੱਟ ਕਰ ਦਿੱਤਾ ਹੈ ਕਿ 41 ਸਾਲ ਬਾਅਦ ਉਹਨਾਂ ਨੇ ਜਿਹੜਾ ਬੰਗਲਾਦੇਸ਼ ਦੇ ਨਾਲ ਆਪਣਾ ਝਗੜਾ ਨਿਬੇੜਿਆ। ਪਰ ਇਹੀ ਪ੍ਰਿੰਸੀਪਲ ਰੱਖ ਕੇ ਕਿ ਲੋਕਾਂ ਨੂੰ ਪੁੱਛੋ ਕਿ ਉਹ ਕੀ ਚਾਹੁੰਦੇ ਨੇ, ਕਿੱਧਰ ਜਾਣਾ ਚਾਹੁੰਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।